फिर साडा सियासी कैदी सी जिहड़ा एक भाई शेर सिंह बिना इलाज तो छुट्टी भी नहीं दिती गई, बिना इलाज तो उहदी शहादत हुई। ਭਾਰਤ ਵਿੱਚ ਜੇਲ੍ਹਾਂ ਦੀ ਬਦਤਰ ਹਾਲਾਤ ਕਿਸੇ ਤੋਂ ਲੁਕੀ ਨਹੀਂ ਹੋਈ, ਪਰ ਜਿੱਥੇ ਜੇਲ੍ਹਾਂ ਤੋਂ ਬਾਹਰ ਸੜਕਾਂ 'ਤੇ ਗੰਦਗੀ ਦੇ ਢੇਰ ਲੱਗੇ ਹੋਣ ਅਤੇ ਜਿਹੜਾ ਮੁਲਕ 21ਵੀਂ ਸਦੀ ਵਿੱਚ ਵੀ ਅਜੇ ਸਫਾਈ ਮੁਹਿੰਮਾਂ ਹੀ ਚਲਾ ਰਿਹਾ ਹੋਵੇ, ਤਾਂ ਅਜਿਹੇ ਦੇਸ਼ ਦੀਆਂ ਜੇਲ੍ਹਾਂ ਦੇ ਚੰਗੇ ਹਾਲਾਤ ਹੋ ਵੀ ਕਿਵੇਂ ਸਕਦੇ ਹਨ। ਪਰ ਇਹਨਾਂ ਬਦਤਰ ਹਾਲਾਤਾਂ ਨੂੰ ਸਰਕਾਰ ਆਪਣੇ ਸਿਆਸੀ ਵਿਰੋਧੀਆਂ ਲਈ ਹੋਰ ਬਦਤਰ ਬਣਾ ਦਿੰਦੀ ਹੈ। ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ ਵੱਖ-ਵੱਖ ਖਿੱਤਿਆਂ ਦੇ ਸਿਆਸੀ ਕੈਦੀਆਂ ਦੀ ਮੌਤ ਦੇ ਮਾਮਲੇ ਸਾਹਮਣੇ ਆ ਰਹੇ ਹਨ। ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ UAPA, ਜਿਸ ਨੂੰ ਕਾਲਾ ਕਾਨੂੰਨ ਵੀ ਕਹਿੰਦੇ ਹਨ, ਇਸ ਦੇ ਅਧੀਨ ਪੰਜਾਬ ਵਿੱਚ 150 ਤੋਂ ਵੱਧ ਸਿੱਖ ਨੌਜਵਾਨ ਜੇਲ੍ਹਾਂ ਵਿੱਚ ਸੁੱਟੇ ਗਏ ਹਨ। ਪਿਛਲੇ ਦਿਨੀਂ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਨਜ਼ਰਬੰਦ 28 ਸਾਲਾਂ ਦੇ ਸਿੱਖ ਨੌਜਵਾਨ ਮਲਕੀਤ ਸਿੰਘ ਸ਼ੇਰਾ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ। ਉਸ ਨੂੰ UAPA ਅਧੀਨ ਸਤੰਬਰ 2019 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੇ ਦਿਲ ਵਿੱਚ ਛੇਕ ਸੀ ਅਤੇ ਉਹ ਸ਼ੂਗਰ ਦਾ ਮਰੀਜ਼ ਸੀ, ਪਰ ਉਸ ਦਾ ਸਹੀ ਇਲਾਜ ਨਹੀਂ ਕਰਵਾਇਆ ਗਿਆ ਤੇ ਉਸ ਦੀ ਮੌਤ ਹੋ ਗਈ। ਉਹ ਤਾਂ ਓਵਰਆਲ ਹੀ ਦੇਖੀਏ ਸਰਕਾਰੀ ਹੈਲਥ ਸਿਸਟਮ ਸਾਰਾ ਹੀ ਖਰਾਬ ਆ। ਸਾਰੇ ਕੈਦੀਆਂ ਵਾਸਤੇ ਕੋਈ ਸੁਖਾਵੇਂ ਹਾਲਾਤ ਨਹੀਂ ਹੈਗੇ, ਪਰ ਜਿਹੜੇ ਕੈਦੀ ਕਿਸੇ ਨਾ ਕਿਸੇ ਤਰ੍ਹਾਂ ਜਿਵੇਂ ਕਰਪਸ਼ਨ ਦੇ ਕੇਸਾਂ ਦੇ ਵਿੱਚ ਆ ਜਾਂ ਝੂਠੇ ਪੁਲਿਸ ਮੁਕਾਬਲਿਆਂ ਵਾਲੇ ਪੁਲਿਸ ਵਾਲੇ ਹੈਗੇ ਆ ਜਿਨ੍ਹਾਂ ਨੂੰ ਅਦਾਲਤਾਂ ਨੇ ਸਜ਼ਾਵਾਂ ਦਿੱਤੀਆਂ। ਹੁਣ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਵੀ ਹੈਗੇ ਆ ਉਹ ਜਿਨ੍ਹਾਂ ਨੂੰ ਪਟਿਆਲੇ CBI ਅਦਾਲਤਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਦੀ ਸਜ਼ਾ, ਜਾਂ ਜਸਵੰਤ ਸਿੰਘ ਖਾਲੜਾ ਵਾਲੇ ਵੀ ਬੰਦੇ ਉੱਥੇ ਅੰਮ੍ਰਿਤਸਰ ਜੇਲ੍ਹ 'ਚ ਰਹੇ ਆ ਪਹਿਲਾਂ, ਹੁਣ ਉਹ ਅੱਜ ਕੱਲ੍ਹ ਪਰੋਲ 'ਤੇ ਆ। ਅਤੇ ਸੋ ਉਹਨਾਂ ਦੇ ਵਾਸਤੇ ਸਪੈਸ਼ਲ ਉਹਨਾਂ ਨੂੰ ਗਾਤ ਲਾ ਦਿੱਤੀ ਜਾਂਦੀ ਆ, ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਰੱਖਿਆ ਜਾਂਦਾ। ਅਤੇ ਜਿਵੇਂ ਹੁਣ ਮਲਕੀਤ ਸਿੰਘ ਦੀ ਜੇ ਗੱਲ ਕਰੀਏ ਤਾਂ ਮਲਕੀਤ ਸਿੰਘ ਤਾਂ ਆਪਣੀ ਗ੍ਰਿਫਤਾਰੀ ਦੇ ਦਿਨ ਤੋਂ ਬਾਅਦ ਹੀ ਲਗਾਤਾਰ ਉਹ ਗੁਰੂ ਨਾਨਕ ਹਸਪਤਾਲ ਹੀ ਰਿਹਾ। ਅਤੇ ਸੋ ਉਹਨਾਂ ਦੀ ਜਦੋਂ ਉਹਨੂੰ PGI ਲੈ ਕੇ ਗਏ ਸ਼ਨੀਵਾਰ ਨੂੰ ਅਤੇ ਵਾਪਸ ਉਹਨੂੰ ਹਸਪਤਾਲ ਦੀ ਜਗ੍ਹਾ ਦੇ ਉੱਤੇ ਉਹਨੂੰ ਉੱਥੇ ਜੇਲ੍ਹ 'ਚ ਛੱਡਤਾ। ਹੁਣ ਦੇਖੋ ਜੇਲ੍ਹ 'ਚ ਸ਼ਨੀਵਾਰ ਸ਼ਾਮ ਤੋਂ ਲੈ ਕੇ ਸੋਮਵਾਰ ਰਾਤ 11 ਸਾਢੇ 11 ਵਜੇ ਤੱਕ ਉਹਨੂੰ ਹਸਪਤਾਲ ਹੀ ਨਹੀਂ ਲੈ ਕੇ ਗਏ ਜੇਲ੍ਹ ਤੋਂ, ਅਤੇ ਉਹਨੂੰ ਡਿਊਟੀ ਬਿਠਾ ਰੱਖਿਆ। ਪਹਿਲਾਂ ਉਹਨੂੰ ਉੱਥੇ ਹਾਤੇ ਦੇ ਵਿੱਚ ਭੇਜਿਆ ਜਿੱਥੇ ਉਹਦੀ ਸਿਹਤ ਖਰਾਬ ਹੋ ਗਈ, ਫਿਰ ਡਿਊਟੀ 'ਚ ਲੈ ਕੇ ਬੈਠੇ ਰਹੇ। ਜੇਲ੍ਹ ਦੇ ਹਸਪਤਾਲ ਦੇ ਵਿੱਚ ਕੋਈ ਸਮਰੱਥਾ ਨਹੀਂ, ਉੱਥੇ ਦਾ ਢਿੱਡ ਅਤੇ ਸਿਰ ਦੁਖਣ ਦੀਆਂ ਗੋਲੀਆਂ ਹੀ ਹੁੰਦੀਆਂ। ਸੋ ਜੇਲ੍ਹ ਡਾਕਟਰ ਨੇ ਆਲਰੇਡੀ ਪਹਿਲਾਂ ਹੀ ਲਿਖ ਕੇ ਦਿੱਤਾ ਹੋਇਆ ਸੀ ਵੀ ਇਹਨੂੰ ਜੇਲ੍ਹ ਦੇ ਹਸਪਤਾਲ 'ਚ ਨਹੀਂ ਰੱਖਿਆ ਜਾ ਸਕਦਾ, ਕਿਉਂਕਿ ਇਹਦੀ ਕਈ ਵਾਰ ਸ਼ੂਗਰ ਜਿਹੜੀ ਆ ਉਹ ਬਹੁਤ ਅਪ ਰਾਈਜ਼ ਕਰ ਜਾਂਦੀ ਆ, ਅਤੇ ਇਹਨੂੰ ਗੁਰੂ ਨਾਨਕ ਹਸਪਤਾਲ ਹੀ ਰੱਖਿਆ ਜਾਵੇ। ਪਰ ਉਹ ਜਿਵੇਂ NIA ਦਾ ਜਾਂ UAP ਦਾ ਕੇਸ ਹੋਣ ਕਰਕੇ ਉਹਨੂੰ ਨਹੀਂ ਲੈ ਕੇ ਗਏ ਵੀ ਉੱਥੇ ਸਪੈਸ਼ਲ ਗਾਰਡ ਨਹੀਂ ਮਿਲੀ, ਕਿਉਂਕਿ NIA ਦੀਆਂ ਹਦਾਇਤਾਂ ਹੁੰਦੀਆਂ ਵੀ ਜਿਹੜੇ ਇਹਨਾਂ ਦੇ ਕੇਸਾਂ ਨਾਲ ਸੰਬੰਧਿਤ ਆ ਇਹਨਾਂ ਨੂੰ ਨਾ ਤਾਂ ਲੀਨੀਅਟ ਲਿਆ ਜਾਵੇ, ਲਾਈਟਲੀ ਨਾ ਲਿਆ ਜਾਵੇ, ਅਤੇ ਦੂਜਾ ਇਹਨਾਂ ਨੂੰ ਜੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣਾ ਅਤੇ ਉੱਥੇ ਸਿਕਿਉਰਿਟੀ ਪੂਰੀ ਆ, ਉੱਥੇ DSP ਲੈਵਲ ਦਾ ਜਿਹੜਾ ਅਧਿਕਾਰੀ ਪੁਲਿਸ ਅਧਿਕਾਰੀ ਹੋਵੇ, ਨਾਲ 5-7-10 ਬੰਦੇ ਹੋਣ, ਗੱਡੀ ਹੋਣ, ਪਾਇਲਟ ਸਕਾਟ ਲੱਗੇ, ਤਾਂ ਫਿਰ ਇਹਨਾਂ ਨੂੰ ਲੈ ਕੇ ਜਾਇਆ ਜਾਵੇ। ਸੋ ਇਹਨਾਂ ਚੀਜ਼ਾਂ ਨੂੰ ਡੀਕਦੇ ਉਹਨੂੰ 2 ਦਿਨ ਬਿਨਾਂ ਗਾਲਤ ਤੋਂ ਉੱਥੇ ਰੱਖ ਕੇ ਅਤੇ ਹਸਪਤਾਲ ਨਹੀਂ ਲੈ ਕੇ ਗਏ। ਸੋ ਇਹ ਤਾਂ ਹੈ ਹੀ ਹੈ। ਡਿਸਕ੍ਰਿਮੀਨੇਸ਼ਨ ਤਾਂ ਬ੍ਰਿਟਿਸ਼ ਲੈਗੇਸੀ ਦੇ ਵਿੱਚ ਸੀ, ਜਿੱਥੇ ਜਿਹੜੇ ਉਸ ਸਮੇਂ ਅੰਗਰੇਜ਼ ਰਾਜ ਦੇ ਖਿਲਾਫ ਜਿਹੜੇ ਬਗਾਵਤ ਕਰਦੇ ਸੀ ਜਾਂ ਉਹਨਾਂ ਦੇ ਪੋਲੀਟੀਕਲ ਸਿਸਟਮ ਦੇ ਵਿਰੁੱਧ ਸੀ, ਉਹਨਾਂ ਦੇ ਨਾਲ ਇਹੋ ਜਿਹਾ ਵਿਹਾਰ ਹੁੰਦਾ ਸੀ ਜਿਵੇਂ ਉਹਨਾਂ ਨੂੰ ਪਹਿਲਾਂ ਉਹ ਐਲੂਮੀਨੀਅਮ ਦੇ ਭਾਂਡੇ ਦਿੰਦੇ ਸੀਗੇ, ਕਹਿੰਦੇ ਵੀ ਅੰਗਰੇਜ਼ ਦਿੰਦੇ ਹੁੰਦੇ ਸੀ ਵੀ ਤਾਂ ਜੋ ਇਹ ਜਿਹੜੇ ਅੰਦਰੋਂ ਹੀ ਗਲ ਜਾਣ ਸਾਰਾ, ਤਾਂ ਉਹਨਾਂ ਨੂੰ ਖਾਣ ਪੀਣ ਦਾ ਜਿਹੜਾ ਪੱਧਰ ਮਾੜਾ ਹੁੰਦਾ ਸੀ, ਉਹਨਾਂ ਨੂੰ ਸਖਤਾਈ ਕੀਤੀ ਜਾਂਦੀ ਸੀ। ਕਈ ਵਾਰ ਆਪਣੇ ਹੁਣ ਆਉਂਦਾ ਵੀ ਸਿੱਖਾਂ ਨੇ ਪੱਗ ਬੰਨ੍ਹਣ ਦੀ ਲੈ ਕੇ ਵੀ ਉੱਥੇ ਭੁੱਖ ਹੜਤਾਲਾਂ ਮੋਰਚੇ ਲਾਏ, ਜਾਂ ਕਛਹਿਰੇ ਦੀਆਂ ਜਿਹੜੀਆਂ ਜਿਹੜਾ ਕਕਾਰ ਪਹਿਨਣ ਵਾਸਤੇ ਵੀ ਉਹਨਾਂ ਨੂੰ ਮੋਰਚੇ ਲਾਉਣੇ ਪਏ। ਸੋ ਉਹੀ ਆ ਜਿਹੜਾ ਸਿਸਟਮ ਹੈਗਾ ਸਾਰਾ ਡਿਸਕ੍ਰਿਮੀਨੇਟਰੀ ਆ, ਡਬਲ ਸਟੈਂਡਰਡ ਹੈਗੇ ਆ। ਜਿਹੜੇ ਤਾਂ ਬਹੁ ਗਿਣਤੀ ਨਾਲ ਸੰਬੰਧਿਤ ਲੋਕ ਹੁੰਦੇ ਆ ਉਹਨਾਂ ਨੂੰ VIP VVIP ਟਰੀਟਮੈਂਟ ਦਿੱਤੇ ਜਾਂਦੇ ਆ। ਜਿਹੜੇ ਘੱਟ ਗਿਣਤੀਆਂ ਦਲਿਤਾਂ ਦੇ ਨਾਲ ਸੰਬੰਧਿਤ ਆ, ਪੋਲੀਟੀਕਲ ਜਿਹੜੀ ਥਿੰਕਿੰਗ ਵੱਖਰੀ ਵਾਲੇ ਲੋਕ ਹੈਗੇ ਆ, ਉਹਨਾਂ ਦੇ ਨਾਲ ਸਖਤਾਈਆਂ ਕੀਤੀਆਂ ਜਾਂਦੀਆਂ। ਜਿਵੇਂ ਬਹੁਤ ਵੱਡੀ ਇਹਦੀ ਉਦਾਹਰਨ ਮਲਕੀਤ ਸਿੰਘ ਸ਼ੇਰੇ ਤੋਂ ਪਹਿਲਾਂ ਕੁਛ ਮਹੀਨੇ ਪਹਿਲਾਂ ਫਾਦਰ ਸੀ ਸਟੈਨ ਸਵਾਮੀ, ਇੱਕ ਬੰਬੇ ਭੀਮਾ ਕੋਰੇਗਾਂਵ ਵਿੱਚ ਉਹਨੇ ਯਾਨੀ ਕਿ ਲੱਖਾਂ ਲੋਕਾਂ ਦਾ, ਉਹ ਇੱਕ ਸੋਸ਼ਲ ਐਕਟੀਵਿਸਟ ਸੀਗਾ, ਅਤੇ ਉਹ ਲੱਖਾਂ ਲੋਕਾਂ ਨੂੰ ਉਹਨੇ ਹੱਕ ਦਿਵਾਏ ਸੀ ਉੱਥੇ ਸੰਘਰਸ਼ ਕਰਕੇ ਜਿਹੜਾ, ਅਤੇ ਉਹਦਾ UN ਤੱਕ ਨੇ ਵੀ ਨੋਟਿਸ ਲਿਆ ਸੀ, ਉਹਦੀ ਬੇਲ ਨਹੀਂ ਦਿੱਤੀ ਸੁਪਰੀਮ ਕੋਰਟ ਨੇ ਵੀ, ਅਤੇ ਉਹ ਹਸਪਤਾਲ ਹੀ ਦਾਖਲ ਸੀ ਲਗਭਗ 1.5-2 ਸਾਲ ਤੋਂ, ਅਤੇ ਉਹਦਾ ਇਲਾਜ ਨਹੀਂ ਹੋਇਆ, ਉਹਨੂੰ ਕਰੋਨਾ ਵੀ ਹੋ ਗਿਆ ਅਤੇ ਉਹਦੀ ਵੀ ਡੈਥ ਹੋ ਗਈ ਸੀ। ਸੋ ਇਹ ਸਾਰਾ ਜੇ ਤੁਸੀਂ ਰਿਕਾਰਡ ਦੇਖੋ, ਇਟਸੈਲਫ ਸਰਕਾਰ ਦਾ ਹੀ ਰਿਕਾਰਡ ਦੇਖੋ, ਤਾਂ ਜੁਡੀਸ਼ੀਅਲ ਕਸਟਡੀ ਦੇ ਵਿੱਚ ਜਿਹੜੀਆਂ ਮੌਤਾਂ ਦੀ ਗਿਣਤੀ ਦਿਨੋਂ ਦਿਨ 2018 ਦਾ ਜਿਹੜਾ ਡਾਟਾ ਸੀ ਲਾਸਟ, ਉਹਦੇ ਵਿੱਚ 1800 ਤੋਂ ਵੱਧ ਬੰਦੇ, 2000 ਦੇ ਕਰੀਬ ਬੰਦੇ ਜਿਹੜੇ ਆ
ਉਹ ਜਿਹੜੀ ਆ ਸਸਪੀਸ਼ੀਅਸ ਹਾਲਾਤਾਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਉਹਨਾਂ ਦੀ ਯਾਨੀ ਕਿ ਮੌਤ ਹੋਈ ਆ। ਸੋ ਬਹੁਤ ਇਹ ਵੱਡਾ ਅੰਕੜਾ ਹੈਗਾ। ਤੇ ਇਹ ਤੋਂ ਇਲਾਵਾ ਵੀ ਇਹ ਵੀ ਜੇਲ੍ਹ ਵਾਲਿਆਂ ਦੇ ਇੱਕ ਰੂਲ ਨਹੀਂ ਹੁੰਦਾ, ਉਹਨਾਂ ਦੀ ਇੱਕ ਅੰਡਰਸਟੈਂਡਿੰਗ ਹੁੰਦੀ ਆ ਵੀ ਜਦੋਂ ਬੰਦੇ ਦੀ ਡੈਥ ਹੋ ਜਾਂਦੀ ਆ ਤਾਂ ਫਿਰ ਉਹ ਜੇਲ੍ਹ ਦੇ ਅੰਦਰ ਕਦੀ ਡੈਥ ਡਿਕਲੇਅਰ ਨਹੀਂ ਕਰਦੇ ਵੀ ਬੰਦਾ ਜੇਲ੍ਹ 'ਚ ਮਰ ਗਿਆ। ਉਹ ਇਹ ਕਹਿੰਦੇ ਵੀ ਅਸੀਂ ਉਹਦੀ ਹਾਲਾਤ ਖ਼ਰਾਬ ਹੋਈ, ਅਸੀਂ ਉਹਨੂੰ ਹਸਪਤਾਲ ਲੈ ਕੇ ਜਾਣ ਲੱਗੇ ਜਾਂ ਰਸਤੇ ਵਿੱਚ ਜਾਂ ਉਹਦੀ ਯਾਨੀ ਕਿ ਹਸਪਤਾਲ ਲੈਣ ਜਾਣ ਤੋਂ ਬਾਅਦ ਮੌਤ ਹੋਈ। ਸੋ ਓਵਰਆਲ ਆਪਾਂ ਹੀ ਕਹਿ ਸਕਦੇ ਵੀ ਡਬਲ ਸਟੈਂਡਰਡ ਹੈਗੇ ਆ ਘੱਟ ਗਿਣਤੀਆਂ ਪ੍ਰਤੀ, ਪੰਜਾਬ 'ਚ ਸਿੱਖਾਂ ਪ੍ਰਤੀ ਜਾਂ ਦੂਜੀਆਂ ਜਿਹੜੀਆਂ ਸੰਘਰਸ਼ੀਲ ਧਿਰਾਂ ਹੈਗੀਆਂ ਦਲਿਤਾਂ ਪ੍ਰਤੀ, ਉਹਨਾਂ ਦੇ ਮਾੜੇ ਹਾਲਾਤ ਨੇ। ਹੈਲਥ ਪੱਖ ਤੋਂ ਓਵਰਆਲ ਸਿਸਟਮ ਵੀ ਮਾੜਾ ਤੇ ਜੇਲ੍ਹਾਂ ਦਾ ਉਤੋਂ ਵੀ ਜਿਹੜਾ ਮਾੜਾ ਹੈਗਾ। ਮਾੜੀਆਂ ਦਵਾਈਆਂ, ਮਾੜੇ ਇਲਾਜ, ਮਾੜਾ ਪਾਣੀ, ਮਾੜਾ ਖਾਣ ਪੀਣ, ਵਾਤਾਵਰਨ। ਜ਼ਿਆਦਾ ਜੇਲ੍ਹਾਂ ਜਿਹੜੀਆਂ ਹੈਗੀਆਂ ਉਹ ਇੰਡਸਟਰੀ ਦੇ ਲਾਗੇ ਆ ਜਿੱਥੇ ਧੂੰਆਂ, ਪੋਲੂਸ਼ਨ ਤੇ ਮਾੜਾ ਪਾਣੀ ਮਿਲਦਾ ਹੈਗਾ। RO ਸਿਸਟਮ ਪ੍ਰਾਈਵੇਟ ਤੌਰ 'ਤੇ ਬੰਦਿਆਂ ਨੇ ਜ਼ਰੂਰ ਲਵਾਏ ਹੈਗੇ ਆ, ਚੈਰਿਟੀਆਂ ਨੇ, ਸਰਕਾਰ ਵੱਲੋਂ ਇਹੋ ਜਿਹਾ ਕੋਈ ਇੰਤਜ਼ਾਮ ਨਹੀਂ। ਉਹਨਾਂ ਦਾ ਇਹੀ ਆ ਵੀ ਜਿੰਨੇ ਵੀ ਇਹੋ ਜਿਹੇ ਕੈਦੀ ਹੈਗੇ ਆ ਇਹਨਾਂ ਨੂੰ ਇੱਕ ਤਾਂ ਉੱਥੇ ਨੁਕਰੇ ਲਾਤਾ ਗਿਆ ਹਾਈ ਸਿਕਿਉਰਿਟੀ ਜ਼ੋਨਾਂ 'ਚ, ਫਿਰ ਉਹਨਾਂ ਦੇ ਉੱਤੇ ਜਿਹੜੀਆਂ ਖਾਸ ਪਾਬੰਦੀਆਂ ਵੀ ਜਿਹੜੀਆਂ ਲਾਈਆਂ ਜਾਂਦੀਆਂ। ਮਲਕੀਤ ਸਿੰਘ ਬਹੁਤ ਧਾਰਮਿਕ ਵਿਰਤੀ ਵਾਲਾ ਨੌਜਵਾਨ ਸੀ ਜੋ ਆਮ ਕਰਕੇ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਹੁੰਦੀ ਇਸ਼ਨਾਨ ਦੀ ਸੇਵਾ ਕਰਿਆ ਕਰਦਾ ਸੀ। 2019 ਵਿੱਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਪੰਡੋਰੀ ਗੋਲਾ ਵਿੱਚ ਇੱਕ ਧਮਾਕਾ ਹੋਇਆ ਸੀ ਜਿਸ ਦੇ ਕੇਸ ਵਿੱਚ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਸ਼ੇਰ ਸਿੰਘ ਇੱਕ ਬਹੁਤ ਹੀ ਸੇਵਾ ਤੇ ਗੁਰਬਾਣੀ ਪੜ੍ਹਨ ਵਾਲਾ ਸਿੰਘ ਸੀਗਾ ਤੇ ਦਰਬਾਰ ਸਾਹਿਬ ਡੇਲੀ ਸੇਵਾ ਕਰਨੀ, ਅੰਮ੍ਰਿਤ ਵੇਲੇ ਅੰਦਰ ਇਸ਼ਨਾਨ ਦੀ ਸੇਵਾ ਕਰਨੀ, ਫਿਰ ਬਾਅਦ ਦੇ ਵਿੱਚ 4 ਵਜੇ ਘਰੇ ਆ ਜਾਣਾ। ਉਹਨੇ ਉੱਥੇ ਦਰਬਾਰ ਸਾਹਿਬ ਦੀ ਸੇਵਾ ਕਰਨੀ, ਫਿਰ ਬਾਬਾ ਟਾਲਾ ਸਾਹਿਬ ਸੇਵਾ ਕਰਨੀ, ਫਿਰ ਉਸ ਤੋਂ ਬਾਅਦ ਉਹਨੇ ਘਰੇ ਆ ਜਾਣਾ। ਘਰੇ ਆ ਕੇ ਉਹਨੇ 100 ਪਾਠ ਜਪਜੀ ਸਾਹਿਬ ਦੇ ਕਰਨੇ। ਗੁਰਬਾਣੀ ਪੜ੍ਹਨ ਵਾਲਾ ਸਿੰਘ ਨੀਮੀ ਸਿੰਘ ਸੀਗਾ। ਤੇ ਜੇ ਕੋਈ ਕਿਸੇ ਧੀ ਭੈਣ ਨੇ ਕਿਹਾ ਵੀ ਮੈਨੂੰ ਲੋੜ ਹੈ ਤੁਹਾਡੀ, ਹਰੇਕ ਗਰੀਬ ਦੀ, ਸਿੱਖ ਦੀ ਮਦਦ ਕਰਨ ਵਾਲਾ ਸਿੰਘ ਸੀਗਾ ਉਹ। ਤੇ ਜਦੋਂ ਪੁਲਿਸ ਨੇ ਉਹਦੇ ਤੇ ਕੇਸ ਪਾਇਆ, ਜੋ ਆਪਾਂ ਕੇਸ ਪਾਇਆ, ਦੇਸ਼ ਧਰੋਹ ਦਾ ਕੇਸ ਪਾਇਆ, ਉਸ 'ਤੇ ਬਹੁਤ ਜ਼ੁਲਮ ਹੋਏ। ਉਸ ਨੂੰ ਪੁੱਠਾ ਲਮਕਾ ਕੇ ਉਸ ਨੂੰ ਬਹੁਤ ਕੁੱਟਿਆ ਗਿਆ ਅਤੇ ਇੰਨਾ ਕੁ ਕੁੱਟਿਆ ਗਿਆ, ਇੰਨਾ ਕੁ ਤਸ਼ੱਦਦ ਕੀਤਾ ਗਿਆ। ਉਸ ਦੀ ਜਿਹੜੇ ਦਿਲ ਆ, ਹਾਰਟ ਦੇ ਵਿੱਚ ਛੇਕ ਕੇ ਕਰ ਦਿੱਤਾ ਗਿਆ ਕੁੱਟ ਕੇ। ਅਤੇ ਉਸ ਨੂੰ ਇਨਸੂਲਿਨ ਸ਼ੂਗਰ ਸੀਗੀ ਉਸ ਸਿੰਘ ਨੂੰ, ਤੇ ਇਨਸੂਲਿਨ ਦੇ ਟੀਕੇ ਲੱਗਦੇ 2 ਟਾਈਮ। 600 ਤੋਂ ਵੱਧ ਉਸ ਸਿੰਘ ਨੂੰ ਸ਼ੂਗਰ ਰਹਿੰਦੀ ਸੀਗੀ। ਉਸ ਤੋਂ ਬਾਅਦ ਜਦੋਂ ਉਹਦੀ ਗ੍ਰਿਫਤਾਰੀ ਹੋਈ, ਗ੍ਰਿਫਤਾਰੀ ਹੋਣ ਤੋਂ ਬਾਅਦ ਉਹ ਸਿੰਘ ਜੇਲ੍ਹ ਦੇ ਵਿੱਚ ਨਹੀਂ ਰਿਹਾ। ਜੇਲ੍ਹ ਦੇ ਵਿੱਚ ਮਰਨ ਤੋਂ ਬਾਅਦ ਉਹ 2 ਸਾਲ ਉਹ ਜੇਲ੍ਹ ਵਿੱਚ ਰਿਹਾ ਸਿੰਘ। ਤੇ 2 ਸਾਲ ਦੇ ਵਿੱਚ ਉਹ 2 ਸਾਲ ਗੁਰੂ ਨਾਨਕ ਹਸਪੀਟਲ ਦੇ ਵਿੱਚ ਹੀ ਰਿਹਾ। ਉਹ ਇਲਾਜ ਸਰਕਾਰ ਨੇ ਉਹਦਾ ਬਿਲਕੁਲ ਨਹੀਂ ਕਰਾਇਆ। ਜੋ ਪਰਿਵਾਰ ਕਰਦਾ ਸੀ, ਜਿੰਨਾ ਕੁ ਹੁੰਦਾ ਸੀਗਾ ਉਹ ਕਰਦੇ ਸੀਗੇ, ਤੇ ਪਰ ਸਰਕਾਰ ਨੇ ਕੋਈ ਇਲਾਜ ਨਹੀਂ ਕਰਾਇਆ। ਉਸ ਤੋਂ ਬਾਅਦ ਉਹ 2 ਤਰੀਕ ਨੂੰ ਜੇਲ੍ਹ ਸੁਪਰਡੈਂਟ ਉਹਨੂੰ ਲੈ ਜਾਂਦਾ ਦੇ, ਕਹਿੰਦਾ 2 ਸਾਲ ਹੋ ਗਏ ਤੂੰ ਪਖੰਡ ਕਰਦਾ ਪਿਆ ਆ। ਤੇ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ। ਉਸ ਨੂੰ ਇਲਾਜ ਦੇਖੋ ਦੀ ਜੇਲ੍ਹ ਦੇ ਵਿੱਚ ਉਹ ਸ਼ਹਾਦਤ ਦਾ ਜਾਮ ਪੀ ਗਿਆ ਸਿੰਘ। ਉਹ ਸਿੰਘ ਇੰਨਾ ਕਿ ਹੀ ਵਧੀਆ ਸਿੰਘ ਸੀਗਾ। ਉਹਨੇ ਗੁਰੂ ਨਾਨਕ ਹਸਪੀਟਲ, ਜੋ ਅਨਲ ਪੇਸ਼ੈਂਟ ਹੁੰਦੇ ਆ ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ ਹੁੰਦਾ, ਮੂੰਹ ਦੇ ਵਿੱਚ ਕੀੜੇ ਚੱਲਦੇ ਸੀਗੇ ਸੰਗਤ ਜੀ, ਉਸ ਜਿਹੜੇ ਪੇਸ਼ੈਂਟ ਸੀਗੇ ਉਹਨਾਂ ਦੀ ਆਪ ਹੱਥੀਂ ਸੇਵਾ ਕਰਦਾ ਸੀ, ਦਵਾਈ ਦੇਣੀ। ਉਹ ਸਿੰਘ ਵਰਗਾ ਬਹੁਤ ਵੱਡੀ ਸੇਵਾ ਸੀ ਉਹ ਸਿੰਘ ਦੀ। ਤੇ ਬਾਕੀ ਜੋ ਮਹਾਰਾਜ ਦੀ ਬੇਅਦਬੀ ਕਰਦੇ ਸੀਗੇ ਤੇ ਉਹਨਾਂ ਨੂੰ ਉਹ ਸੌਦਾ ਵੀ ਲਾਉਂਦਾ ਸੀਗਾ।